ਹਰਵਿੰਦਰ, ਅਗਲੀ ਆਪਾਂ ਗੱਲ ਕਰਦੇ ਹਾਂ ਓਪਨ ਏਆਈ ਦੀ ਸੇਫਟੀ ਨੂੰ ਲੈ ਕੇ, ਜਿਹੜੀ ਉਹ ਚਰਚਾ ਕਰੀਏ। ਓਪਨ ਏਆਈ ਨੇ ਕਹਿੰਦੇ ਵੀ ਜਿਹੜਾ ਏਆਈ ਰਿਸਕ ਪ੍ਰੀਪੇਅਰਡਨੈਸ ਸੀ, ਜਿਹੜੇ ਟੀਮ ਸੀ ਜੀ। ਡੈਡੀਕੇਟਲੀ ਉੱਤੇ ਕੰਮ ਕਰ ਰਹੇ ਸੀ, ਉਸ ਟੀਮ ਨੂੰ ਡਿਸਬੈਂਡ ਜਿਹੜਾ ਉਹ ਕਰ ਦਿੱਤਾ ਆ, ਤੇ ਹਾਂਜੀ, ਸੇਫਟੀ ਰਿਸਪੌਂਸਿਬਿਲਟੀ ਦੂਜੀਆਂ ਕ੍ਰਾਸ ਡਿਪਾਰਟਮੈਂਟਸ ਜਿਹੜੀਆਂ ਉਹ ਵੰਡ ਦਿੱਤੀਆਂ ਆ। ਹਾਂਜੀ। ਇਹਦਾ ਮਤਲਬ ਕੀ ਸਮਝਿਆ ਜਾਵੇ? ਵੀ ਆਪੋ ਆਪਣੇ ਪੱਧਰ ਦੇ ਉੱਤੇ ਛੱਡ ਦਿੱਤਾ ਆ, ਕਿ ਇਹਦੇ ਨਾਲ ਇਹ ਜ਼ਿਆਦਾ ਵੈਰਾਈਟੀ ਲੈ ਕੇ ਆਉਣ ਦੀ ਕੋਸ਼ਿਸ਼ ਆ ਸੇਫਟੀ ਨੂੰ ਲੈ ਕੇ? ਦੋਨੋਂ ਪਾਸੇ ਅੱਜ ਕੱਲ੍ਹ ਮੈਂ ਨਾ ਕਿਉਂਕਿ ਮੈਂ ਆਪ ਕਾਰਪੋਰੇਟ ਦੁਨੀਆ ਦੇ ਵਿੱਚ ਹੈ ਕਿ ਦੋਨੋਂ ਤਰ੍ਹਾਂ ਦੇ ਸਟਰਕਚਰ ਚੱਲਦੇ ਆ। ਹੂੰ, ਸੋ ਹੂੰ, ਹੈ ਨਾ, ਇਕੱਲੀ ਰਿਸਕ ਪ੍ਰੀਪੇਅਰਡਨੈਸ ਦੀ ਨਹੀਂ ਕਿ ਇਹ ਤਾਂ ਚੱਲ ਸਾਈਬਰ ਸਿਕਿਉਰਿਟੀ ਦੇ ਨਾਲ ਰਿਲੇਟਡ ਇਹਨੂੰ ਹੈ ਨਾ ਮਸਲੇ ਨੂੰ ਦੇਖ ਸਕਦੇ ਆਪਾਂ, ਜਾਂ ਹੂੰ, ਇਨ ਜਨਰਲ ਵੀ ਏਆਈ ਦੇ ਨਾਲ ਰਿਲੇਟਡ ਮਸਲੇ ਦੇ ਉੱਤੇ ਇਹਨੂੰ ਆਪਾਂ ਦੇਖ ਸਕਦੇ ਹਾਂ। ਪਰ ਹੂੰ, ਕਈ ਵਾਰ ਆਰਗੇਨਾਈਜੇਸ਼ਨਸ ਜਿਹੜੀਆਂ ਵਾ ਉਹ ਚੀਜ਼ਾਂ ਨੂੰ ਬੈਟਰ ਤਰੀਕੇ ਦੇ ਨਾਲ, ਵਧੀਆ ਤਰੀਕੇ ਦੇ ਨਾਲ ਚਲਾਉਣ ਦੇ ਲਈ ਰੀਸਟਰਕਚਰਿੰਗ ਕਰਦੀ ਹੈ। ਸੋ ਡਿਪੈਂਡ ਕਰਦਾ ਉਹਨਾਂ ਦੇ ਕੌਣ ਆ, ਇੰਚਾਰਜ ਕੌਣ ਆ ਉਸ ਡਿਪਾਰਟਮੈਂਟ ਦਾ, ਉਹਨੂੰ ਉਹਦੇ ਅਕੋਰਡਿੰਗਲੀ ਰੀਸਟਰਕਚਰ ਕਰ ਹੂੰ, ਹੂੰ, ਦਿੰਦਾ। ਜ਼ਿਆਦਾਤਰ ਰਾਜਕਾਰਨ ਮੈਂ ਇਹ ਦੇਖਿਆ ਕਿ ਜਦੋਂ ਤੁਸੀਂ ਆਪਟੀਮਾਈਜ਼ ਕਰਦੇ ਹੋ ਨਾ ਇਨਫਰਾਸਟ੍ਰਕਚਰ ਨੂੰ, ਬੇਸਿਕਲੀ ਪੈਸੇ ਘਟਾਉਣ ਦੇ ਲਈ ਜਾਂ ਉਹਦੀ ਸਪੀਡ ਵਧਾਉਣ ਦੇ ਲਈ, ਕੰਮ ਦੇ ਲਈ, ਸੋ ਇਦਾਂ ਦੀ ਚੇਂਜਸ ਉਦੋਂ ਆਉਂਦੀਆਂ। ਹੂੰ, 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 ਸੋ ਹੂੰ, ਗੱਲ ਇਹ ਹੈ ਕਿ ਓਪਨ ਏਆਈ ਨੇ ਜਿਹੜੀ ਡੈਡੀਕੇਟਿਡ ਪ੍ਰੀਪੇਅਰਡਨੈਸ ਟੀਮ ਸੀ ਉਹਨੂੰ ਡਿਸਬੈਂਡ ਕਰ ਦਿੱਤਾ। ਠੀਕ ਹੈ, ਇਹ ਟੀਮ ਏਆਈ ਦੇ ਜਿਹੜੇ ਐਡਵਾਂਸ ਏਆਈ ਮਾਡਲਸ ਆ, ਉਹਨਾਂ ਦੇ ਸਵੇਅਰ ਜਾਂ ਕੈਟਾਸਟ੍ਰੋਫਿਕ ਰਿਸਕਸ ਜਿਹੜੇ ਹੋ ਸਕਦੇ ਆ ਪੋਟੈਂਸ਼ੀਅਲੀ, ਉਹਨਾਂ ਨੂੰ ਇਵੈਲੂਏਟ ਕਰਦੀ ਸੀ। ਹੂੰ, ਜਿਹਦੇ ਹੂੰ, ਵਿੱਚ ਸਾਈਬਰ ਅਟੈਕ, ਬਾਇਓਲੋਜੀਕਲ ਯੂਜ਼, ਲਾਰਜ ਸਕੇਲ ਪ੍ਰੋਸੀਕਿਊਸ਼ਨ, ਆਟੋਨੋਮਸ ਏਆਈ ਸਿਸਟਮ ਦਾ ਹਿਊਮਨ ਏਆਈ ਤੋਂ ਬਾਹਰ ਜਾਣਾ, ਜਿਹਦਾ ਪਿੱਛੇ ਜੇ ਬੜਾ ਰੌਲਾ ਪਿਆ ਸੀ ਇੱਕ ਮਾਡਲ ਦਾ, ਰਾਈਟ, ਜਿਹਨੇ ਹਗਿੰਗ ਫੇਸ ਦੇ ਉੱਤੇ ਜਾ ਕੇ ਕੁਛ ਅਟੈਕ ਕੀਤੇ ਸੀ। ਸੋ ਉਹਦੇ ਤੋਂ ਬਾਅਦ ਸਾਰਿਆਂ ਨੇ ਕੁਛ ਨਾ ਕੁਛ ਜਿਹੜੇ ਚੇਂਜਸ ਆ ਉਹ ਲੈ ਕੇ ਆਂਦੇ ਸਾਹਮਣੇ। ਤੇ ਹੁਣ ਪਰ ਇਹ ਆ ਵੀ ਸਾਰੀ ਦੀ ਸਾਰੀ ਜਿਹੜੀ ਟੀਮ ਹੈ ਡਿਸਬੈਂਡ ਕਰ ਦਿੱਤੀ। ਉਹਦੇ ਵਿੱਚ ਉਹਨੇ ਇਹ ਕਿਹਾ ਕਿ ਆਪਾਂ ਸਪੈਸ਼ਲਾਈਜ਼ਡ ਜਿਹੜਾ ਕੰਮ ਆ ਇਹ ਟੀਮਾਂ ਦੇ ਵਿੱਚ ਵੰਡ ਦਿੱਤਾ। ਇੰਸਟੈਡ ਆਫ ਵੀ ਇੱਕ ਡੈਡੀਕੇਟਿਡ ਟੀਮ ਸਾਹਮਣੇ ਲੈ ਕੇ ਜਿਹੜੀ ਇਹਦੇ ਉੱਤੇ ਕੰਮ ਕਰੇ, ਉਹਦੀ ਬਜਾਏ ਜਿੱਦਾਂ ਵੱਖ-ਵੱਖ ਬਿਜ਼ਨਸ ਯੂਨਿਟ ਹੁੰਦੇ ਆ ਛੋਟੇ-ਛੋਟੇ, ਕੋਈ ਕਿਸੇ ਉਹਦੇ ਉੱਤੇ ਫੀਚਰ ਉੱਤੇ ਕੰਮ ਕਰ ਰਿਹਾ ਹੁੰਦਾ। ਸੋ ਉਹਦੇ ਵਿੱਚ ਜਿਹੜਾ QI ਆ, QA ਆ, ਜਾਂ ਇਹਨੂੰ ਸਿਕਿਉਰਿਟੀ ਆ, ਉਹਨੂੰ ਇੰਟੀਗ੍ਰੇਟ ਕੀਤਾ ਗਿਆ, ਹੈ ਨਾ। ਤੇ ਉਹ ਕਹਿੰਦੇ ਵੀ ਇਹਨੂੰ ਨਾ ਇੱਕ ਰਾਜਕਾਰਨ ਉਹਨਾਂ ਦੇ ਕਹਿਣ ਦੇ ਮੁਤਾਬਿਕ ਇੱਕ ਸ਼ਿਫਟ ਲੈਫਟ ਸਟ੍ਰੈਟਜੀ ਦੇ ਤੌਰ ਦੇ ਉੱਤੇ ਕਿਤੇ ਆ ਜਾਂਦਾ। ਮੈਂ ਦੱਸ ਦੇਵਾਂ ਕਿ ਸ਼ਿਫਟ ਲੈਫਟ ਸਟ੍ਰੈਟਜੀ ਹੁੰਦਾ ਕਿ ਤੁਸੀਂ ਜਦੋਂ ਪ੍ਰੋਸੈਸਿਸ ਕੋਈ ਬਣਾ ਰਹੇ ਹੁੰਦੇ ਹੋ ਜਾਂ ਪ੍ਰੋਡਕਟ ਬਣਾ ਰਹੇ ਹੁੰਦੇ ਹੋ, ਉਹਦੇ ਵਿੱਚ ਤੁਸੀਂ ਕਿੱਥੇ ਇਹ ਪ੍ਰੋਡਕਟ ਗਲਤ ਜਾ ਸਕਦਾ, ਉਹਦਾ ਵੀ ਆਈਡੀਆ ਪਹਿਲੇ ਡਿਵੈਲਪਮੈਂਟ ਦੇ ਵਿੱਚ ਹੀ ਲੈ ਆਉਂਦੇ ਹੋ। ਇੰਸਟੈਡ ਆਫ ਵੀ ਤੁਸੀਂ ਪੂਰਾ ਡਿਵੈਲਪ ਬਣਾ ਲਿਆ, ਬਾਅਦ 'ਚ ਉਹਨੂੰ ਟੈਸਟ ਕੀਤਾ, ਹੈ ਨਾ? ਹੂੰ, ਉੱਥੇ ਤੁਸੀਂ ਉਹਦੇ ਬਗਸ ਕੱਢਦੇ ਹੋ ਜਾਂ ਉਹਦੇ ਵਿੱਚ ਕੁਛ ਲੈ ਕੇ ਨਾ ਸ਼ਿਫਟ ਲੈਫਟ ਦੇ ਵਿੱਚ ਉਹ ਸਾਰੇ ਦਾ ਸਾਰਾ ਜਿਹੜਾ ਕਨਸੈਪਟ ਆ ਉਹ ਪਿੱਛੇ ਨੂੰ ਚਲੇ ਜਾਂਦਾ। ਹੁਣ ਅੱਛਾ, ਇਹਦੇ ਦੋਨੋਂ ਪਾਸੇ ਹੀ ਆ ਰਾਜਕਾਰਨ। ਇੱਕ ਪਾਸਾ ਤੇ ਇਹ ਆ ਕਿ ਜਿਹੜਾ ਕਿ ਓਪਨ ਏਆਈ ਦਾ ਜਿਹੜਾ ਆਈਡੀਆ ਹੈਗਾ, ਉਹ ਇਹ ਕਹਿੰਦੇ ਕਿ ਜਿਹੜਾ ਸੇਫਟੀ ਇੰਜੀਨੀਅਰ ਆ ਪ੍ਰੋਡਕਟ ਡਿਵੈਲਪਮੈਂਟ ਦੇ ਪਹਿਲੇ ਦਿਨ ਤੋਂ, ਜੇ ਉਹ ਟੀਮ ਦਾ ਹਿੱਸਾ ਹੋਵੇ, ਜਿਹੜੀ ਪ੍ਰੋਬਲਮ ਰਿਲੀਜ਼ ਹੋਣ ਤੋਂ ਕੁਛ ਸਮਾਂ ਪਹਿਲਾਂ ਨਹੀਂ ਡਿਜ਼ਾਇਨ ਸਟੇਜ ਦੇ ਉੱਤੇ ਉਹਨੂੰ ਆਪਾਂ ਆਇਡੈਂਟੀਫਾਈ ਕਰ ਸਕਦੇ ਹਾਂ, ਹੈ ਨਾ। ਹੂੰ, ਹੂੰ, ਤੇ ਇਹ ਲੌਜੀਕਲ ਵੀ ਗੱਲ ਲੱਗਦੀ ਆ, ਪਰ ਇਹਦੇ ਵਿੱਚ ਨਾਲ ਦੇ ਨਾਲ ਇੱਕ ਵੱਡਾ ਰਿਸਕ ਇਹ ਬਣ ਜਾਂਦਾ ਕਿ ਜਿਹੜੀ ਇੰਡੀਪੈਂਡੈਂਟ ਸੇਫਟੀ ਟੀਮ ਹੁੰਦੀ ਆ ਨਾ, ਉਹ ਕਈ ਵਾਰ ਅਨਕੰਫਰਟੇਬਲ ਸਵਾਲ ਤੁਹਾਨੂੰ ਪੁੱਛਦੇ ਆ। ਮੰਨ ਲਓ ਮਿਸਾਲ ਦੇ ਤੌਰ ਦੇ ਉੱਤੇ ਮੈਂ ਕਿਸੇ ਇਕੋਸਿਸਟਮ ਦੇ ਵਿੱਚ ਕੰਮ ਕਰ ਰਿਹਾ। ਸੋਸ਼ਲ ਮੀਡੀਆ ਉੱਤੇ ਵੀ ਇਹ ਚੀਜ਼ ਬੜੀ ਹੁੰਦੀ ਹੈ ਕਿ ਜਦੋਂ ਤੁਸੀਂ ਇੱਕ ਤਰ੍ਹਾਂ ਦੇ ਲੋਕਾਂ ਨੂੰ ਫੋਲੋ ਕਰਦੇ ਹੋ, ਤੁਸੀਂ ਹੂੰ, ਉਸ ਇਕੋ ਚੈਂਬਰ ਦੇ ਵਿੱਚ, ਇਕੋਸਿਸਟਮ ਦੇ ਵਿੱਚ ਹੀ ਰਹਿ ਜਾਂਦੇ ਹੋ। ਜਿਹੜੇ ਡਿਵੈਲਪਮੈਂਟ ਵਾਲੇ ਆ, ਉਹਨਾਂ ਦਾ ਪ੍ਰੋਡਕਟ ਉਹਨਾਂ ਦੇ ਅਕੋਰਡਿੰਗਲੀ ਸਾਰਿਆਂ ਦਾ ਬੈਸਟ ਹੁੰਦਾ। ਹੁਣ ਸਾਰੇ ਜਣੇ ਪ੍ਰਾਊਡ ਕਰਦੇ ਜਦੋਂ ਕੋਈ ਵੀ ਆਪਣਾ ਹੂੰ, ਪ੍ਰੋਡਕਟ ਜਿਵੇਂ ਅਸੀਂ ਡਿਵੈਲਪ ਬਣਾਇਆ। ਕਰਦੇ ਹੈ ਨਾ, ਤਾਂ ਹੂੰ, ਉਹਨਾਂ ਨੂੰ ਇਹ ਲੱਗਦਾ ਕਿ ਇਹ ਬਿਲਕੁਲ ਫਲॉलेस ਆ। ਤੇ ਉਹ ਕਈ ਵਾਰ ਅਨਕੰਫਰਟੇਬਲ ਉਹਦੇ ਵਿੱਚ ਨਹੀਂ ਆਉਂਦੇ ਕਿਉਂਕਿ ਦੇ ਆਰ ਜਸਟ ਟੂ ਪ੍ਰਾਊਡ ਆਫ ਥਿੰਗਸ। ਸੋ ਜਦੋਂ ਹੂੰ, ਇੱਕ ਡੈਡੀਕੇਟਿਡ ਟੀਮ ਹੁੰਦੀ ਨਾ ਰਾਜਕਾਰਨ, ਉਹਦੇ ਵਿੱਚ ਇਹ ਹੈ ਕਿ ਉਹ ਉਹਨਾਂ ਨੂੰ ਅਨਕੰਫਰਟੇਬਲੀ ਆਊਟ ਆਫ ਦ ਬਾਕਸ ਵੀ ਸਵਾਲ ਪੁੱਛਦੇ ਆ, ਜਾਂ ਉਹਨਾਂ ਨੂੰ ਕਹਿਣ ਕੋਈ ਆਈਡੀਆ ਸਿਨੈਰੀਓਜ਼ ਇੱਦਾਂ ਦੇ ਦਿੰਦੇ ਜਿਹੜੇ ਡਿਜ਼ਾਇਨ ਡਿਵੈਲਪਮੈਂਟ ਟੀਮ ਨੇ ਸੋਚੇ ਨਹੀਂ ਹੁੰਦੇ, ਬਿਕਾਜ਼ ਦੇ ਆਰ ਸੋ ਪੋਜ਼ਿਟਿਵ ਅਬਾਊਟ ਥਿੰਗਸ। ਸੋ ਹੂੰ, ਉਹਦੇ ਵਿੱਚ ਇਹ ਜਿਹੜੇ ਵੀ ਇਸ ਕੇਸ ਦੇ ਵਿੱਚ ਆਪਾਂ ਚੈਟ ਜੀਪੀਟੀ ਦੀ ਗੱਲ ਕਰ ਲਈ, ਤੇ ਉਹ ਕਹਿਣਗੇ ਵੀ ਭਾਈ ਇਹ ਨਵਾਂ ਮਾਡਲ ਸੱਚੀ ਮੁੱਚੀ ਤਿਆਰ ਆ, ਹੈ ਨਾ। ਇਹਦੀ ਬਿਜ਼ਨਸ ਦੀ ਡੈਡਲਾਈਨ ਡਿਲੇ ਕੀ ਹੋਵੇ, ਇਹਦੀ ਕੈਪੇਬਿਲਿਟੀ ਕੀ ਹੈ, ਜੇ ਮੰਨ ਲਓ ਡੇਂਜਰਸ ਹੋ ਜੇ ਤੇ ਇਹਦਾ ਆਪਾਂ ਕੋਈ ਫਾਲ ਬੈਕ ਪਲਾਨ ਕੀ ਆ, ਇਹਦੀ ਐਕਸੈਸ ਰਿਸਟ੍ਰਿਕਟ ਕਰਨੀ ਚਾਹੀਦੀ ਹੈ ਕਿ ਨਹੀਂ। ਹੂੰ, ਸੋ ਇਹ ਜਿਹੜੇ ਕੰਮ ਆ ਨਾ, ਇਹ ਜਿਹੜਾ ਰਿਸਕ ਆ ਇਹ ਕੈਰੀ ਕਰ ਰਹੇ ਆ ਇੱਥੇ। ਸੋ ਬੇਸਿਕਲੀ ਆਪਾਂ ਹੁਣ ਇਹ ਕਹੀਏ ਵੀ ਆਪਾਂ ਇੱਥੇ ਸਟੂਡੀਓ 'ਤੇ ਬਹਿ ਕੇ ਸਾਨੂੰ ਓਪਨ ਏਆਈ ਦੇ ਨਾਲੋਂ ਜ਼ਿਆਦਾ ਪਤਾ, ਤੇ ਉਹ ਤਾਂ ਨਹੀਂ ਆ, ਪਰ ਉਹਨਾਂ ਦੇ ਕਹਿਣ ਦੇ ਮੁਤਾਬਿਕ ਤੇ ਇਹ ਜਿਹੜੀ ਚੀਜ਼ ਆ ਡਿਪੈਂਡ ਕਰਦਾ ਉਹਦਾ ਬੈਕ ਐਂਡ ਕੀ ਚੱਲ ਰਿਹਾ, ਕਿਉਂਕਿ ਜਿੱਦਾਂ ਪੋਲੀਟਿਕਸ ਹੁੰਦੀ ਆ ਕਾਰਪੋਰੇਸ਼ਨ ਦੇ ਵਿੱਚ ਵੀ ਇਦਾਂ ਹੀ ਚੱਲਦਾ, ਸਾਹਮਣੇ ਕੁਛ ਦਿਖਾਇਆ ਜਾਂਦਾ, ਅੰਦਰ ਕੁਛ ਹੁੰਦਾ। ਇਹ ਉਹਨਾਂ 'ਚ ਪੈਸੇ ਬਚਾਉਣ ਦੇ ਲਈ ਕੀਤਾ, ਜਾਂ ਸੱਚੀ ਮੁੱਚੀ ਉਹਨਾਂ ਆਪਣਾ
ਰੀਅਲ ਥਾਟ ਦੇ ਨਾਲ ਲੈ ਕੇ ਚੱਲੇ ਆ। ਡਾਊਨ ਪਲੇ ਨਹੀਂ ਕਰ ਰਹੇ ਰਿਸਕ ਨੂੰ, ਤੇ ਰੀਅਲ ਥਾਟ ਨੂੰ ਲੈ ਕੇ ਚੱਲ ਰਹੇ ਆ ਵੀ ਹੂੰ, ਇਸ ਹੂੰ, ਹੂੰ, ਤਰੀਕੇ ਦੇ ਨਾਲ ਆਪਾਂ ਸ਼ਿਫਟ ਲੈਫਟ ਸਟ੍ਰੈਟਜੀ ਦੇ ਨਾਲ ਇਹਨੂੰ ਚੰਗੇ ਤਰੀਕੇ ਦੇ ਨਾਲ ਜਿਹੜੇ ਰਿਲੀਜ਼ ਆ ਔਨ ਟਾਈਮ ਉਹ ਕਰ ਲਾਂਗੇ। ਹੂੰ। ਸੋ ਪਰ ਬੇਸਿਕਲੀ ਉਹ ਉਹਨਾਂ ਜਿਹੜਾ ਜਿਹੜੀ ਇਹ ਟੀਮ ਨੂੰ ਡਿਸਬੈਂਡ ਕੀਤਾ, ਇਹਨੂੰ ਸਮਝਣ ਦੀ ਲੋੜ ਆ, ਕਿਉਂਕਿ ਮੈਂ ਔਨਲਾਈਨ ਦੇਖ ਰਿਹਾ ਸੀ ਉਹਦੇ ਵਿੱਚ, ਕਿਉਂਕਿ ਅੱਜ-ਕੱਲ੍ਹ ਕਲਿੱਕ ਬੇਟ ਦਾ ਜ਼ਮਾਨਾ ਥੋੜ੍ਹਾ ਜਿਹਾ ਜ਼ਿਆਦਾ, ਉਹਦੇ ਵਿੱਚ ਹੂੰ। ਇਹ ਕਿਹਾ ਜਾਂਦਾ ਕਿ ਓਪਨ ਏਆਈ ਨੇ ਜਿਹੜੀ ਆਪਣੀ ਸਿਕਿਉਰਿਟੀ ਟੀਮ ਆ ਉਹ ਖਤਮ ਕਰ ਦਿੱਤੀ, ਵਿਚ ਇਜ਼ ਨਾਟ ਟਰੂ। ਜੀ। ਹਰਵਿੰਦਰ, ਤੁਸੀਂ ਜਿੱਦਾਂ ਦੱਸਿਆ ਵੀ ਤੁਸੀਂ ਇਹ ਇਨਫਰਾਸਟ੍ਰਕਚਰ ਜਾਂ ਇਸ ਸਿਸਟਮ ਦੇ ਵਿੱਚ ਰਹੇ ਆ, ਤੁਹਾਡੇ ਹਿਸਾਬ ਨਾਲ ਸ਼ਿਫਟ ਲੈਫਟ ਸ਼ਿਫਟ ਲੈਫਟ ਪਾਲਿਸੀ, ਜੀ। ਸ਼ਿਫਟ ਲੈਫਟ ਜਿਹੜੀ ਇਹ ਚੱਲਦੀ ਆ, ਇਹ ਕਾਮਯਾਬ ਆ ਕਿ ਡੈਡੀਕੇਟਿਡ ਕੁਆਲਿਟੀ QA ਟੀਮ ਜਿਹੜੀ ਆ ਉਹ ਕਾਮਯਾਬ? ਰਾਜਕਰਨ ਦੋਹੇ ਚਾਹੀਦੀਆਂ ਹੁੰਦੀਆਂ ਮੇਰੇ ਅਕੋਰਡਿੰਗਲੀ। ਸ਼ਿਫਟ ਲੈਫਟ ਸਟ੍ਰੈਟਜੀ ਦਾ ਬੈਨੀਫਿਟ ਇਹ ਹੁੰਦਾ ਕਿ ਇਹ ਤੁਹਾਡੀ ਕਾਸਟ ਸੇਵਿੰਗ ਦੇ ਵਿੱਚ ਹੈਲਪ ਕਰਦੀ ਆ। ਹੂੰ, ਤੁਸੀਂ ਹੂੰ, ਜਦੋਂ ਕੋਈ ਬੱਗ ਨੂੰ ਸਟੇਟ which ਤੋਂ sounds more in line with corporate world, ਵੀ ਕਾਸਟ ਹਾਂਜੀ, ਕਟਿੰਗ ਇਜ਼ ਵੀ ਕਾਸਟ ਮੁੱਖ ਕਟਿੰਗ ਤੌਰ ਤੇ ਦੇ ਉੱਤੇ ਜੇ ਉਹਨਾਂ ਨੇ ਕੋਈ ਫੋਕਸ ਕਰਨਾ। ਸਾਰਾ ਡਿਵੈਲਪਮੈਂਟ ਕਰ ਲਈ, ਬਾਅਦ ਵਿੱਚ ਕੋਈ ਬੱਗ ਸਾਹਮਣੇ ਆਇਆ ਜਾਂ ਕੋਈ ਉਹਨੇ ਨੁਕਸਾਨ ਕੀਤਾ, ਦੈਨ ਯੂ ਹੈਵ ਟੂ ਗੋ ਬੈਕ ਟੂ ਦ ਬੇਸਿਕ। ਹੂੰ, ਹੂੰ, ਹੈਜ਼ ਟੂ ਗੋ ਥਰੂ ਦ ਅਗੇਨ ਸਾਰੀ ਦੀ ਸਾਰੀ ਪ੍ਰੋਸੈਸ ਬਾਰ-ਬਾਰ ਤੁਸੀਂ ਕਰਦੇ ਹੋ। ਹੂੰ, ਪਰ ਮੈਨੂੰ ਲੱਗਦਾ ਕਿ ਦੋ ਹੀ ਚਾਹੀਦੀਆਂ ਹੁੰਦੀਆਂ। ਮੈਂ ਨਾ ਹਾਈਬ੍ਰਿਡ ਵਿੱਚ ਵੀ ਵਰਕ ਕੀਤਾ। ਮੈਂ ਤਿੰਨੇ ਤਰੀਕੇ ਦੇ ਨਾਲ ਕੀਤਾ ਹੋਇਆ ਵੀ, ਜਿਹਦੇ ਵਿੱਚ ਤੁਸੀਂ ਫੁੱਲ ਫਲੈਜ ਡਿਵੈਲਪਮੈਂਟ ਕਰ ਲੈਂਦੇ ਹੋ। ਉਹ ਤੋਂ ਬਾਅਦ ਤੁਸੀਂ ਫਟਾਫਟ ਪ੍ਰੋਡਕਟ ਬਣ ਕੇ ਬਾਹਰ ਸੁੱਟ ਦਿੰਦੇ, QA ਟੀਮ ਦੇ ਕੋਲ ਚਲਾ ਜਾਂਦਾ, ਤੇ ਉਹਨੂੰ ਹੂੰ, ਕੁਇਕਲੀ ਟੈਸਟ ਕਰ ਲੈਂਦਾ, ਐਂਡ ਯੂ ਕੀਪ ਡੂਇੰਗ ਇਟ। ਉਹਦੇ ਨਾਲ ਤੁਹਾਡੀ ਜਿਹੜਾ ਡਿਵੈਲਪਮੈਂਟ ਟਾਈਮ ਆ ਬੜਾ ਫਾਸਟ ਹੁੰਦਾ, ਪਰ ਆਫ ਕੋਰਸ ਉਹਦੇ ਚਾਂਸ ਹੁੰਦੇ ਵੀ ਉਹ 'ਚ ਬੱਗ ਜ਼ਿਆਦਾ ਹੋਣ, ਤੇ ਉਹਦੇ ਕਰਕੇ ਤੁਸੀਂ QA ਟੀਮਸ ਦੇ ਕੋਲੋਂ ਤੁਹਾਡੇ ਜਿਹੜੇ ਬੱਗਸ ਆ ਕੱਢ ਦਿੰਦੇ ਆ, ਦੈਨ ਦੇ ਹੂੰ, ਮੂਵ ਔਨ ਟੂ ਨੈਕਸਟ ਸਪ੍ਰਿੰਟ, ਜਿਹੜੇ ਫੀਡਬੈਕ ਦਾ ਇਨਫਰਾਸਟ੍ਰਕਚਰ ਜੋ ਹੁੰਦਾ ਹੂੰ, ਉਹ ਵੀ ਚੱਲਦਾ ਰਹਿੰਦਾ। ਸੋ ਦੂਸਰੀ ਚੀਜ਼ ਜਿਹੜੀ ਆ ਸ਼ਿਫਟ ਲੈਫਟ ਸਟ੍ਰੈਟਜੀ ਦੇ ਨਾਲ, ਇਹ ਵੀ ਕਾਸਟ ਦੇ ਵਿੱਚ ਕਾਫੀ ਇਹਦੀ ਹੈਲਪ ਹੁੰਦੀ ਹੈ ਚੀਜ਼ਾਂ ਦੀ। ਪਰ ਇਹ ਮੈਨੂੰ ਇਹ ਲੱਗਦਾ ਕਿ ਜਦੋਂ ਇੱਕ ਪ੍ਰੋਡਕਟ ਇੱਕ ਪਾਰਟਿਕੂਲਰ ਲੈਵਲ ਆਫ ਮੈਚਿਓਰਿਟੀ ਦੇ ਉੱਤੇ ਆਉਂਦਾ ਵਾ, ਫਿਰ ਸ਼ਿਫਟ ਲੈਫਟ ਸਟ੍ਰੈਟਜੀ ਜਿਹੜੀ ਆ ਉਹ ਜ਼ਿਆਦਾ ਕਾਮਯਾਬ ਹੁੰਦੀ ਆ। ਪਰ ਹੂੰ, ਜਿਹੜੀ ਆ ਹੁਣ AI ਦੇ ਫੀਲਡ ਦੇ ਵਿੱਚ, ਕਿਉਂਕਿ ਨਿੱਤ ਨਵੀਂ ਚੇਂਜਸ ਹੋ ਰਹੀਆਂ, ਇਹਦੇ ਵਿੱਚ ਮੈਨੂੰ ਲੱਗਦਾ ਕਿ ਹਾਈਬ੍ਰਿਡ ਜਿਹੜਾ ਵਾ ਇਨਫਰਾਸਟ੍ਰਕਚਰ, ਜਿਹਦੇ ਵਿੱਚ ਕੁਛ ਟੀਮ ਜਿਹੜੀਆਂ ਉਹ ਲਗਾਤਾਰ, ਜਿੱਦਾਂ ਪਹਿਲੇ ਗੱਲ ਕੀਤੀ ਥਿੰਕਿੰਗ ਆਊਟ ਆਫ ਦਾ ਬਾਕਸ, ਉਹ ਚੱਲਣ, ਤੇ ਕੁਛ ਜਿਹੜੀਆਂ ਟੀਮਸ ਆ ਉਹ ਅੰਦਰ ਸ਼ਿਫਟ ਲੈਫਟ ਸਟ੍ਰੈਟਜੀ ਦੇ ਅਕੋਰਡਿੰਗ ਚੱਲਦੀਆਂ ਰਹਿਣ। ਅੱਛਾ ਹਰਵਿੰਦਰ, ਇੱਥੇ ਫਿਰ ਹੁਣ ਜ਼ਿਆਦਾ ਤੇ ਜ਼ਰੂਰੀ ਫਿਰ ਨਹੀਂ ਹੋ ਉਹਦੀ ਜਾਂਦਾ? ਕਾਸਟ ਦਾ ਹੂੰ, ਹੂੰ। ਸੌਰੀ ਅਖੀਰਲਾ ਸਟੇਟਮੈਂਟ ਸੀ, ਉਹਦੇ ਨਾਲ ਫਿਰ ਜਿਹੜੀ ਕਾਸਟ ਆ ਆਲਮੋਸਟ ਡਬਲ ਹੋ ਜਾਂਦੀ ਚੀਜ਼ਾਂ ਦੀ। ਮੈਂ ਇਹ ਕਹਿਣਾ ਚਾਹ ਰਿਹਾ ਸੀਗਾ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਫਿਰ ਜ਼ਿਆਦਾ ਜ਼ਰੂਰੀ ਨਹੀਂ ਹੋ ਜਾਂਦਾ ਵੀ ਸਿਕਿਉਰਿਟੀ, ਕੁਆਲਿਟੀ ਅਸ਼ੋਰੈਂਸ, ਗਾਰਡ ਰੇਲਸ ਉਹਦੇ ਤੇ ਜ਼ਿਆਦਾ ਫੋਕਸ ਹੋਵੇ, ਜਦੋਂ ਇਦਾਂ ਦੀਆਂ ਰਿਪੋਰਟਸ, ਇਦਾਂ ਦੀਆਂ ਖਬਰਾਂ ਆ ਰਹੀਆਂ ਹੋਣ ਵੀ ਇਹਨਾਂ ਦੇ ਜਿਹੜੇ ਸਿਸਟਮ ਉਹ ਦੂਜੇ ਸਿਸਟਮਾਂ 'ਚ ਜਾ ਕੇ ਖਰਾਬੀਆਂ ਕਰਦੇ ਆ, ਖੁਦ ਹੈਕਿੰਗ ਕਰਨ ਲੱਗ ਜਾਂਦੇ ਆ, ਵੀ ਗਾਰਡ ਰੇਲਸ, ਚਲੋ ਉਹ ਆਪਾਂ ਅੰਡਰਸਟੈਂਡ ਕਰਦੇ ਆ ਵੀ, ਪਰ ਹੁਣ ਜੇ ਇਨਸਾਨਾਂ ਨੇ ਹੀ ਇਸ ਦੇ ਥਰੂ ਕਰਨਾ ਹੈ ਤੇ ਇਨਸਾਨ ਤਾਂ ਗਲਤੀ ਦਾ ਪੁਤਲਾ ਆ, ਇਹਨੇ ਹਾਂਜੀ। ਕਿਤੇ ਨਾ ਕਿਤੇ ਗਲਤੀਆਂ ਕਰਨੀਆਂ, ਇਹ ਤੇ ਕਿਤੇ ਕਈ ਚੀਜ਼ਾਂ ਜਿਹੜੀਆਂ ਉਹ ਛੱਡਣੀਆਂ ਹੀ ਆ। ਸੋ ਉੱਥੇ ਫਿਰ ਹੋਰ ਜ਼ਿਆਦਾ ਇੰਪੋਰਟੈਂਟ ਨਹੀਂ ਬਣ ਜਾਂਦਾ ਇਹ ਚੀਜ਼ਾਂ ਨੂੰ ਮੇਨਟੇਨ ਕਰਨਾ, ਤੇ ਇਹ ਜਿਹੜੀਆਂ ਸੇਫਟੀ ਰਿਸਪੌਂਸਿਬਿਲਿਟੀ ਹੋਰ ਜ਼ਿਆਦਾ ਇਹਨਾਂ ਦੇ ਉੱਤੇ ਭਾਰ ਆਉਣਾ ਚਾਹੀਦਾ? ਰਾਜਕਰਨ ਦੀ ਕਈ ਤਹਿਵਾਂ ਵਾ ਐਕਚੁਅਲੀ, ਤੁਹਾਡੀ ਗੱਲ 100% ਠੀਕ ਆ। ਪਰ ਇਹਦੇ ਨਾਲ ਇਹ ਵੀ ਦੇਖਿਆ ਜਾਏ ਨਾ, ਓਪਨ AI ਵੱਡਾ ਨਾਮ ਆ। ਹੂੰ, ਹਨਾ, ਹੂੰ, ਉਹਦਾ ਕੁਛ ਨਾ ਕੁਛ ਤੇ ਉਹਨਾਂ ਦੀ ਅਸੈਸਮੈਂਟ ਕਹਿੰਦੀ ਹੋਊਗੀ ਨਾ ਵੀ ਆਹ ਤਰੀਕੇ ਦੇ ਨਾਲ ਕਰੋ, ਠੀਕ ਰਹੂਗਾ। ਦੂਸਰੀ ਰਾਜਕਰਨ ਮੈਂ ਇਹ ਵੀ ਦੇਖਿਆ, ਐਂਥਰੋਪਿਕ ਤੋਂ ਓਵਰ ਦਾ ਪੀਰੀਅਡ ਆਫ ਟਾਈਮ ਆਪਾਂ ਵੀ ਲਰਨ ਕਰਦੇ ਹਾਂ। ਇਹ ਆ ਕਿ ਕਈ ਵਾਰ ਨਾ ਚੀਜ਼ਾਂ ਨੂੰ ਵਾਲਾ ਵਧਾ ਕੇ ਪੇਸ਼ ਕੀਤਾ ਜਾਂਦਾ, ਕੋਈ ਏਡੀ ਗੱਲ ਹੁੰਦੀ ਨਹੀਂ ਉਹਦੇ 'ਚ। ਜਸਟ ਬਿਕਾਜ਼ ਟੂ ਸ਼ੋ ਵੀ ਸਾਡੇ ਮਾਡਲ ਦੀ ਇੰਨੀ ਜ਼ਿਆਦਾ ਕੈਪੇਬਿਲਿਟੀ, ਅਸੀਂ ਇੰਨੇ ਐਡਵਾਂਸ ਆ। ਕੋਈ ਇੱਦਾਂ ਦੀ ਕੋਈ ਨੈਗੇਟਿਵ ਨਿਊਜ਼ ਵੀ ਜਿਹੜੀ ਉਹ ਬਾਹਰ ਕੱਢ ਦਿੰਦੇ, ਜਸਟ ਟੂ ਸਟੇ ਇਨ ਲਾਈਮਲਾਈਟ। ਹੁਣ ਇਹ ਸਾਰੀਆਂ ਕੰਪਨੀਜ਼ ਨੇ ਹੁਣ IPO ਦੇ ਉੱਤੇ ਜਾਣਾ, ਇਹਨਾਂ ਦੇ ਰੈਕੋਰਡ IPO ਤਿਆਰ ਹੋ ਰਹੇ ਆ, ਹੈ ਨਾ। ਹੂੰ, ਅੱਜ ਮੈਂ ਹੂੰ, ਪੜ੍ਹਦਾ ਸੀ ਸ਼ਾਇਦ ਐਂਥਰੋਪਿਕ ਦੀ ਨਿਊਜ਼ ਸੀ ਕਿ ਉਹਦਾ $65 ਬਿਲੀਅਨ ਦਾ ਜਿਹੜਾ ਰੈਵਨਿਊ ਉਹ ਪਹੁੰਚ ਗਿਆ, 7 ਟਾਈਮਸ ਫਰੋਮ ਲਾਸਟ ਈਅਰ, ਹੈ ਨਾ, 7 ਗੁਣਾ। ਸੋ ਉਹ ਰੈਕੋਰਡ IPO ਦੇ ਉੱਤੇ ਉਹਨਾਂ ਦੀ ਅੱਖ ਆ। ਉਹਦੇ ਵਿੱਚ ਕਈ ਵਾਰ ਇਦਾਂ ਦੀ ਜੇ ਕੋਈ ਨਿਊਜ਼ ਆ ਜਾਏ ਕਿ ਉਹਨਾਂ ਦੇ ਇਹਨਾਂ ਦਾ ਵੀ ਐਡੀ ਤਗੜਾ ਜਿਹੜਾ ਮਾਡਲ ਆ ਉਹ ਤਿਆਰ ਕਰ ਲਿਆ, ਜਿਹਨੇ ਪਤਾ ਨਹੀਂ ਕੀ ਕਰ ਦੇਣਾ ਦੁਨੀਆ ਦੇ ਵਿੱਚ। ਉਹਦੇ ਨਾਲ ਜਿਹੜੀ ਪਬਲਿਕ ਸੈਂਟੀਮੈਂਟ ਆ ਉਹਨੂੰ ਆਪਣੇ ਵੱਲ ਸਵੇ ਕਰਨ ਨੂੰ ਵੀ ਹੁੰਦਾ, ਤੇ ਉਹਦੇ ਕਰਕੇ ਉਹਨਾਂ ਦੀ ਜਿਹੜੀ ਇਨਵੈਸਟਮੈਂਟ ਆ, ਹੈ ਨਾ, ਸਾਰੇ ਜਣੇ ਚਾਹੁੰਦੇ ਕਿ ਉਸ ਕੰਪਨੀ ਦੇ ਵਿੱਚ ਅਸੀਂ ਇਨਵੈਸਟ ਕਰੀਏ। ਸੋ ਉਹਦੇ ਕਰਕੇ ਵੀ ਕਈ ਚੀਜ਼ਾਂ ਜਿਹੜੀਆਂ ਹੁੰਦੀਆਂ, ਨੋ ਡਾਊਟ ਮੈਂ ਇਹਨੂੰ ਕਿਸੇ ਪਾਸੇ ਪਿੱਛੇ ਨਹੀਂ ਰੱਖ ਰਿਹਾ ਵੀ ਇਹਨਾਂ ਦੀ ਕੈਪੇਬਿਲਿਟੀ ਓਵਰ ਦ ਪੀਰੀਅਡ ਆਫ ਟਾਈਮ ਬਹੁਤ ਜ਼ਿਆਦਾ ਇੰਪਰੂਵ ਹੋਈ ਆ, ਉਹ ਵੀ ਬਿਲਕੁਲ ਗੱਲ ਠੀਕ ਆ। ਪਰ ਕਈ ਵਾਰ ਕੁਛ ਇੱਦਾਂ ਦੀ ਜਿਹੜੀ ਚੀਜ਼ਾਂ ਹੁੰਦੀਆਂ ਨਾ, ਜਿਹਦਾ ਐਕਚੁਅਲ ਰੀਅਲ ਲਾਈਫ ਦੇ ਵਿੱਚ ਮਤਲਬ ਕੋਈ ਨਹੀਂ ਹੁੰਦਾ, ਬਟ ਜਸਟ ਟੂ ਸਟੇ ਇਨ ਲਾਈਮਲਾਈਟ, ਕੋਈ ਇੱਦਾਂ ਦੀ ਜਿਹੜੀ ਨਿਊਜ਼ ਆ ਉਹ ਕੰਪਨੀਜ਼ ਬਾਹਰ ਕੱਢ ਜੀ। ਹੂੰ।